ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੀ ਇੱਕ ਬੀਬਾ ਕੈਬਨਿਟ ਮੰਤਰੀ ਬਾਰੇ, ਜਿਨ੍ਹਾਂ ਨੇ ਸਕੂਲ ਬੈਗਾਂ ਤੇ ਹੀ ਆਪਣੀ ਫੋਟੋ ਲਾਤੀ ਹੈ। ਪਹਿਲਾਂ ਇਹੀ ਇੱਕ ਪਾਰਟੀ ਦੇ ਲੀਡਰ ਵੱਡੇ ਵੱਡੇ ਆਗੂਆਂ ਨੂੰ, ਪ੍ਰਕਾਸ਼ ਬਾਦਲ ਵਰਗਿਆਂ ਨੂੰ ਜਾਂ ਹੋਰਾਂ ਨੂੰ, ਜਿਹੜੇ ਆਗੂ ਜਿਹੜੇ ਵੀ ਸੀਗੇ ਉਦੋਂ ਟਾਈਮ ਦੇ ਵਿੱਚ, ਜਦੋਂ ਇਹ ਆਪੋਜੀਸ਼ਨ ਦੇ ਵਿੱਚ ਸੀਗੇ, ਉਹਨਾਂ ਨੂੰ ਭਣਦੇ ਹੁੰਦੇ ਸੀਗੇ ਕਿ ਤੁਸੀਂ ਐਂਬੂਲੈਂਸ ਤੇ ਲਾਤੀ ਫੋਟੋ, ਤੁਸੀਂ ਫਲਾਂ ਥਾਂ ਤੇ ਲਾਤੀ, ਫਲਾਂ ਥਾਂ ਤੇ ਲਾਤੀ। ਪਰ ਹੁਣ ਆਪ ਸਕੂਲ ਬੈਗ ਵੀ ਨਹੀਂ ਛੱਡੇ। ਪ੍ਰਵੀਨ ਜੀ, ਬਿਲਕੁਲ ਇਹ ਮੈਨੂੰ ਸਮਝ ਨਹੀਂ ਆਉਂਦਾ ਕਿ ਸਾਡੀ ਲੀਡਰਸ਼ਿਪ ਇੰਨੀ ਹਲਕੀ ਕਿਉਂ ਹੁੰਦੀ ਹੈ। ਚਾਹੇ ਨਾਮ ਵੱਡੇ ਨੇ, ਚਾਹੇ ਪ੍ਰਕਾਸ਼ ਸਿੰਘ ਬਾਦਲ ਆ, ਚਾਹੇ ਸੁਖਬੀਰ ਬਾਦਲ ਆ, ਚਾਹੇ ਕੈਪਟਨ ਅਮਰਿੰਦਰ ਆ, ਨਾਮ ਵੀ ਭਾਰੀ ਨੇ ਤੇ ਵਜਨ ਵੀ ਖਾਸਾ ਹੈ ਨਾ। ਪਰ ਉਹ ਅੰਦਰੋਂ ਜਦੋਂ ਝਾਤ ਮਾਰੋ ਤਾਂ ਖੋਖਲੇ ਨੇ, ਇੰਨੇ ਹੌਲੇ ਨੇ ਕਿ ਮਤਲਬ ਇੰਨੀ ਮਾੜੀ ਹਾਲਤ ਹੋ ਜਾਂਦੀ ਹੈ ਕਿ ਜਿਹੜਾ ਵੀ ਮੌਕਾ ਮਿਲੇ ਫੋਟੋ ਨਾ ਛੱਡੋ। ਉਹ ਨੀਲੇ ਕਾਰਡ ਆਈ ਬਣ ਗਏ ਸੀ ਜਿਵੇਂ ਬਾਦਲ ਕਾਰਡ ਹੋਣ। ਜੀ ਜੀ ਜੀ, ਹਰ ਉਹਦੇ ਪਰ ਫੋਟੋ। ਮਤਲਬ ਧੀਆਂ ਨੂੰ, ਬੱਚੀਆਂ ਨੂੰ ਸਾਈਕਲ ਵੰਡੇ, ਟੋਕਰੀਆਂ ਤੋਂ ਲੈ ਕੇ ਸਾਈਕਲ ਦੀ ਚੈਨ ਤੱਕ ਫੋਟੋਆਂ ਲਾ ਲਈਆਂ ਹੈ ਨਾ। ਐਂਬੂਲੈਂਸਾਂ ਦੇ ਉੱਤੇ ਮਤਲਬ ਕਿ ਐਂ ਆ ਜਿਵੇਂ ਮਰੀਜ਼ ਨੂੰ ਅਸੀਂ ਉਹ ਬਚਾਉਣ ਚੱਲੇ ਹਾਂ ਜੀ। ਹੋਰ ਛੱਡੋ, ਮਤਲਬ ਗੁਰੂ ਜਿਨ੍ਹਾਂ ਦੇ ਟੱਪਣੇ ਕਹਿੰਦਾ ਚੇਲੇ ਜਾਣ ਛੜਾਪਾ। ਇੱਥੇ ਤਾਂ ਨਰਿੰਦਰ ਮੋਦੀ ਕਰੋਨਾ ਵਾਲੇ ਟੀਕਿਆਂ ਵਾਲੇ ਸਰਟੀਫਿਕੇਟਾਂ ਤੇ ਆਪਣੀ ਫੋਟੋ ਲਾਈ ਜਾਂਦਾ ਸੀ। ਤੇ ਕਿ ਭਾਈ ਜੇ ਤੂੰ ਇਹ ਦਮ ਭਰਦਾ ਕਿ ਹਾਂ ਲੋਕਾਂ ਨੂੰ ਕਰੋਨਾ ਦੀ ਬਿਮਾਰੀ ਤੋਂ ਮੈਂ ਬਚਾ ਰਿਹਾ, ਚੱਕੋ ਸਰਟੀਫਿਕੇਟ ਮੇਰੀ ਗਰੰਟੀ ਨਾਲ, ਫਿਰ ਜਿਹੜੇ ਲੋਕ ਕਰੋਨਾ ਕਰਕੇ ਮਰੇ ਉਹਨਾਂ ਦੇ ਡੈਥ ਸਰਟੀਫਿਕੇਟਾਂ ਤੇ ਵੀ ਆਪਣੀ ਫੋਟੋ ਲਵਾ ਲੈਂਦਾ ਪ੍ਰਧਾਨ ਮੰਤਰੀ ਕਿ ਹਾਂ ਭਾਈ ਮਰੇ ਵੀ ਮੇਰੇ ਕਾਰਨ, ਉਹਦੇ ਲਈ ਵੀ ਮੈਂ ਜ਼ਿੰਮੇਵਾਰ ਹਾਂ। ਸੋ ਇਹ ਫੋਟੋ ਕਲਚਰ ਦਾ ਮੋਹ ਪਹਿਲਾਂ ਤੋਂ ਹੀ ਆ ਸਾਰੀਆਂ ਪਾਰਟੀਆਂ ਨੂੰ ਉਸੇ ਤਰ੍ਹਾਂ, ਤੇ ਮੋਦੀ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੱਕ, ਤੇ ਫਿਰ ਕੈਪਟਨ ਅਮਰਿੰਦਰ ਤੇ ਚੰਨੀ। ਕੈਪਟਨ ਅਮਰਿੰਦਰ ਵਾਲਾ ਦੌਰ ਦੇਖਿਆ ਸੀ, ਉਹ ਜਿਹੜੀਆਂ ਕਿੱਟਾਂ ਜੀਆਂ ਵੰਡੀਆਂ ਕਰੋਨਾ ਵਾਲੀਆਂ, ਉਹਨਾਂ ਤੇ ਵੀ ਫੋਟੋਆਂ ਲਾ ਲਈਆਂ ਸੀ ਆਪਣੀਆਂ ਡੱਬਿਆਂ ਤੇ, ਗੱਤੇ ਦੇ ਡੱਬਿਆਂ ਤੇ। ਫਿਰ ਚੰਨੀ ਜੀ ਆਏ, 3 ਮਹੀਨਿਆਂ 'ਚ ਟੰਗੇ ਰਹੇ ਬੱਸਾਂ ਦੇ ਮਗਰ ਬੋਰਡ, ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ, ਕਿ ਹਾਂ ਜੀ ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਉਹ ਸਿੱਧੂ ਗੁੱਸੇ ਹੋ ਗਿਆ ਕਿ ਫਿਰ ਸਰਕਾਰ ਲਿਖਣਾ ਪਿਆ। ਸੋ ਇਸ ਲਈ ਉਹ ਵੀ ਫੋਟੋਆਂ ਚੱਲੀਆਂ, ਪਰ ਅਸਰ ਉਹਨਾਂ ਤੇ ਵੀ ਨਹੀਂ ਹੋਇਆ ਪ੍ਰਵੀਨ ਜੀ, ਜਿਨ੍ਹਾਂ ਨੇ ਇਸ ਗੱਲ ਦਾ ਖੂਬ ਪ੍ਰਚਾਰ ਕੀਤਾ। ਭਗਵੰਤ ਮਾਨ ਜਾਂ ਇਹਨਾਂ ਦੀ ਪਾਰਟੀ ਦੇ ਲੀਡਰ ਹਰ ਸਟੇਜ ਤੋਂ ਇਹਨਾਂ ਫੋਟੋਆਂ ਨੂੰ ਲੈ ਕੇ ਬਾਦਲਾਂ ਤੇ ਕੈਪਟਨ ਤੇ ਤੰਜ ਕੱਸਦੇ ਰਹੇ ਨੇ। ਤੇ ਜਦ ਆਪ ਆਏ, ਨਿਯੁਕਤੀ ਪੱਤਰ ਵਾਲੇ ਸਰਟੀਫਿਕੇਟਾਂ ਦੇ ਵੀ ਫੋਟੋ ਹੈ ਨਾ, ਲਿਫਾਫਿਆਂ ਤੇ ਵੀ ਫੋਟੋ, ਕੋਈ ਮੌਕਾ ਛੱਡ ਰਹੇ ਨੇ ਭਗਵੰਤ ਮਾਨ ਵੀ। ਆਪ ਹੀ ਆਪਣਾ ਉਹ ਪੱਤਰ ਜਿਹਾ ਫੜਾਉਂਦੇ ਨੇ, ਉਹਦੇ ਉੱਤੇ ਆਪਣੀ ਫੋਟੋ ਆਪ ਲਾਈ ਹੁੰਦੀ ਹੈ। ਸੋ ਫਿਰ ਕੀ ਬਦਲਾਅ ਆਇਆ ਭਾਈ? ਤੇ ਹੁਣ ਆ ਤਾਂ ਹੱਦ ਹੈ ਪ੍ਰਵੀਨ ਜੀ, ਬੇਸ਼ਰਮੀ ਦੀ ਹੱਦ ਹੈ ਜੀ। ਇੱਕ ਬੈਂਕ ਨੇ ਆਪਣੇ ਪੈਸੇ ਨਾਲ ਜਵਾਕਾਂ ਲਈ ਬੈਗ ਤਿਆਰ ਕਰਾਏ, ਠੀਕ ਹੈ, ਤੇ ਉਸ ਬੈਗ ਦੇ ਉੱਤੇ ਮਹਿਲਾ ਬੀਬੀ ਮੰਤਰੀ ਹੈ, ਜਿਹੜੀ ਕੈਬਨਿਟ ਮੰਤਰੀ ਹੈ ਇਸ ਵਾਰ ਸਾਡੀ, ਹੈ ਨਾ, ਉਹਨੇ ਜੀ ਆਪਣੀਆਂ ਫੋਟੋਆਂ ਲਵਾ ਲਈ। ਮਾਮਲਾ ਪ੍ਰਵੀਨ ਜੀ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨਾਲ ਸੰਬੰਧਿਤ ਹੈ। ਉਹਦਾ ਆਪਣਾ ਵਿਧਾਨ ਸਭਾ ਹਲਕਾ, ਉਸ ਵਿਧਾਨ ਸਭਾ ਹਲਕੇ ਦੇ ਵਿੱਚ ਸਰਕਾਰੀ ਸਕੂਲ ਦੇ ਅੰਦਰ ਇੰਡੀਅਨ ਬੈਂਕ ਨੇ ਬਕਾਇਦਾ ਤੌਰ ਤੇ 800 ਤੋਂ ਵੱਧ ਜਵਾਕਾਂ ਨੂੰ ਸਕੂਲ ਬੈਗ ਤੇ ਹੋਰ ਪੈਨਸਲ, ਪੈਨ, ਜੇ ਉਹ ਇਹੋ ਜਿਹਾ ਸਮਾਨ ਵੰਡਿਆ। ਤੇ ਜਦੋਂ ਉਹਨਾਂ ਨੂੰ ਉਹ ਵੰਡਣਾ ਤਾਂ ਉਹਦੇ ਲਈ ਕਹਿੰਦੇ ਕਿ ਬੀਬੀ ਤੋਂ ਵੰਡਾ ਲਓ, ਚਲੋ। ਸੋ ਬੀਬੀ ਦਾ ਦੇਖਿਆ ਤਾਂ ਬੀਬੀ ਦੀਆਂ ਫੋਟੋਆਂ ਵੀ ਉੱਪਰ ਲੱਗ ਗਈਆਂ। ਹੁਣ ਕੀ ਬੈਂਕ ਨੇ ਆਪਣੇ ਆਪ ਹੀ ਬੀਬੀ ਨੂੰ ਖੁਸ਼ ਕਰਨ ਲਈ ਲਾ ਲਈਆਂ ਜੀ, ਜਾਂ ਬੀਬੀ ਨੇ ਕਹਿ ਕੇ ਲਵਾਈਆਂ ਕਿ ਮੈਂ ਤਾਂ ਆਊਗੀ, ਪਹਿਲਾਂ ਮੇਰੀਆਂ ਫੋਟੋਆਂ ਲਾਓ। ਸੋ ਬਕਾਇਦਾ ਹੁਣ ਖੂਬ ਚਰਚਾ ਚੱਲ ਰਹੇ ਨੇ ਕਿ ਬੀਬੀ ਦੀ ਫੋਟੋ ਵਾਲੇ ਬੈਗ। ਬੀਬਾ ਜੀ ਨੂੰ ਇੰਨਾ ਕੀ ਹੋ ਗਿਆ ਕਿ ਤੁਸੀਂ MLA ਹੋ, ਮੰਤਰੀ ਹੋ, ਆਪਣੇ ਹੀ ਹਲਕੇ ਚੋਂ, ਆਪਣੇ ਹੀ ਇਲਾਕੇ ਚੋਂ, ਪੰਜਾਬ 'ਚ ਹੋ, ਜੇਕਰ ਤਾਂ ਵੀ ਤੁਹਾਨੂੰ ਲੱਗਦਾ ਤੁਹਾਨੂੰ ਲੋਕ ਪਛਾਣਦੇ ਨਹੀਂ, ਭੁੱਲ ਜਾਣਗੇ, ਫਿਰ ਤਾਂ ਕੋਈ ਫਾਇਦਾ ਨਹੀਂ। ਤੇ ਹੁਣ ਉਹਨਾਂ ਦੇ ਦਫ਼ਤਰ ਵੱਲੋਂ ਸੁਨੇਹੇ ਆ ਰਹੇ ਨੇ ਕਿ ਨਹੀਂ ਜੀ, ਮਤਲਬ ਕਿ ਬੈਂਕ ਨੇ ਆਪਣੇ ਪੱਧਰ ਤੇ ਤਿਆਰ ਕਰਾਏ ਸੀ ਇਹ ਬੈਗ, ਸਾਡੀ ਕੋਈ ਨਿਸ਼ਾਨਦੇਹੀ ਨਹੀਂ, ਸਾਡਾ ਕੋਈ ਲੈਣ ਦੇਣ ਨਹੀਂ, ਹਾਂ ਸਾਨੂੰ ਤਾਂ ਪਤਾ ਵੀ ਨਹੀਂ ਕਿ ਕਿਵੇਂ ਲੱਗੀ, ਕੀ ਹੈ, ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂਗਾ। ਸੋ ਹੁਣ ਇਹ ਕਹਿ ਕੇ ਛੁਟਕਾਰਾ ਨਹੀਂ ਹੋਣਾ। ਪਰ ਇਹ ਉਹੀ ਲੋਕ ਨੇ ਜਿਹੜੇ ਦੂਜਿਆਂ ਦੀਆਂ ਫੋਟੋਆਂ ਦਾ ਵਿਰੋਧ ਕਰਦੇ ਸੀ, ਅੱਜ ਕਾਲੇ ਹੋਏ ਨੇ ਗੱਤੇ ਦੇ ਡੱਬਿਆਂ ਤੇ ਵੀ, ਬਾਹਰਲੇ ਉਹ ਲਿਫਾਫਿਆਂ ਤੇ ਵੀ, ਤੇ ਜਿਹੜੇ ਨਿਯੁਕਤੀ ਪੱਤਰ ਨੇ ਉਹਨਾਂ ਦੇ ਉੱਤੇ, ਬਾਹਰ ਆਉਣ ਵਾਲੇ ਕਵਰਾਂ ਦੇ ਉੱਤੇ ਵੀ ਆਪਣੀਆਂ ਫੋਟੋਆਂ ਲਵਾਉਂਦੇ ਜਵਾਕਾਂ ਦੇ ਸਕੂਲਾਂ ਬੈਗਾਂ ਤੱਕ ਫੋਟੋਆਂ ਲਵਾਉਣ ਤੱਕ ਆ ਗਏ। ਜੀ ਜੀ,